ਮੁਫਤ ਗਰੰਟੀਆਂ ਤੋਂ। ਮੁਫਤਖੋਰੀ ਚੰਗੀ ਹੈ ਮਾੜੀ ਹੈ, ਵੈਲਫੇਅਰ ਸਟੇਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਵੈਲਫੇਅਰਿੰਗ ਦਾ ਕੀ ਹੱਦ ਬੰਨਾ ਹੋਣਾ ਚਾਹੀਦਾ। ਵੋਟ ਲਾਲਚ ਨੇ ਇਹ ਸਾਰੀਆਂ ਡੈਫੀਨੇਸ਼ਨਾਂ ਨੂੰ ਮੁੜ ਦੁਹਰਾ ਕੇ ਮੁੜ ਤੋਂ ਕਿੱਥੋਂ ਤੱਕ ਹੱਦ ਬੰਨਾ ਤੈਅ ਕਰਨ ਦੀ ਜਿਹੜੀ ਬਹਿਸ ਹੈ ਉਹ ਛੇੜੀ ਹੈ। ਵੋਟ ਰਾਜ ਨੂੰ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਕੁਝ ਜਿਹੜਾ ਉਹ ਲੋਲੀਪੌਪ ਵੰਡਦੀਆਂ ਨੇ ਤੇ ਇਹਦਾ ਬੋਝ ਕੁੱਲ ਮਿਲਾ ਕੇ ਪਾਰਟੀਆਂ ਦੇ ਨਿੱਜੀ ਖਾਤਿਆਂ ਤੇ ਨਹੀਂ ਪੈਂਦਾ, ਜਨਤਾ ਤੇ ਹੀ ਪੈਂਦਾ, ਖਜ਼ਾਨੇ ਤੇ ਹੀ ਪੈਂਦਾ। ਖੈਰ, ਮੁਫਤ ਗਰੰਟੀਆਂ ਦੇਣ ਦਾ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ, ਕਹਿੰਦੇ ਸੀ 1000 ਰੁਪਇਆ ਪਾਊਂਗਾ ਤੇ ਇੱਥੇ ਜੇ ਮੋਦੀ ਸਾਹਿਬ ਦਾ ਜ਼ਿਕਰ ਨਾ ਕੀਤਾ ਤੇ ਉਹਨਾਂ ਨੇ ਤਾਂ 14 ਲੱਖ 15 ਲੱਖ ਰੁਪਇਆ ਕਿਹਾ ਸੀ। ਉਹਨਾਂ ਦੇ ਸਮਰਥਕ ਗੁੱਸੇ ਹੋ ਜਾਣਗੇ, ਪਰ ਮੁਫਤ ਗਰੰਟੀਆਂ ਦੇਣ ਵਾਲੀ ਸਰਕਾਰ ਨੇ ਕਹਿੰਦੇ ਜੇਬਾਂ ਕੱਟਣੀਆਂ ਸ਼ੁਰੂ ਕਰਤੀਆਂ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵੋਟਾਂ ਲਈ ਆਈ ਸੀ ਤਾਂ ਉਦੋਂ ਲੋਕਾਂ ਨੂੰ ਬਿਜਲੀ ਦੀ ਸਹੂਲਤ ਦੀ ਗੱਲ ਕਰਦੀ ਸੀ, ਨਾ ਉਹ ਮੁਫਤ ਗਰੰਟੀਆਂ ਦੀ ਗੱਲ ਕਰਦੀ ਸੀ, ਉਹ ਸਿਹਤ ਸੇਵਾਵਾਂ ਦੀ ਗੱਲ ਕਰਦੀ ਸੀ, ਸਕੂਲਾਂ ਦੀ ਗੱਲ ਕਰਦੀ ਸੀ। ਉਹਦੇ ਵਿੱਚ ਉਹ ਕਹਿੰਦੇ ਸੀ ਕਿ ਸਾਡੇ ਕੋਲ ਖਜ਼ਾਨੇ ਦਾ ਫਿਕਰ ਨਾ ਕਰੋ। ਜੀ ਕਹਿੰਦੇ ਸੀ ਖਜ਼ਾਨਾ ਭਰਨਾ ਆਉਂਦਾ, ਬਕਾਇਦਾ ਅੰਕੜੇ ਗਣਾਉਂਦੇ ਸੀ, ਰੇਤ ਚੋਂ ਇੰਨਾ ਆ ਜਾਣਾ, ਸ਼ਰਾਬ ਚੋਂ ਇੰਨਾ ਆ ਜਾਣਾ, ਆ ਇੰਨਾ ਜੀ ਲੂਜ਼ ਪੋਲ ਹੈ, ਇੰਨੀਆਂ ਜੀ ਇੱਕ ਛਕਦੇ ਨੇ ਜੀ, ਉਹ ਸਾਰਾ ਖਜ਼ਾਨੇ ਚ ਆਉਣਾ ਜੀ। ਤੇ ਜੇ ਸਾਰਾ ਕੁਝ ਉਵੇਂ ਹੋਣਾ ਸੀ, ਫਿਰ ਸਵਾਲ ਖੜਾ ਕਿ ਨਾ ਸਾਡਾ ਰੇਤ ਵਾਲਾ ਉਸ ਸਥਿਤੀ ਤੇ ਪਹੁੰਚਿਆ ਜਿਹੜੀ ਤੁਸੀਂ ਦਮ ਭਰਦੇ ਸੀ, ਨਾ ਐਕਸਾਈਜ਼ ਵਾਲਾ ਉਸ ਸਥਿਤੀ ਤੇ ਪਹੁੰਚਿਆ। ਬਿਲਕੁਲ ਸਹੀ। ਪਰ ਇਹ ਸਭ ਦੇ ਦਰਮਿਆਨ ਹਾਲ ਹੀ ਦੇ ਵਿੱਚ ਲੰਘੇ ਮਾਰਚ ਮਹੀਨੇ 'ਚ ਪੰਜਾਬ ਸਰਕਾਰ ਨੇ ਜਦੋਂ ਆਪਣਾ ਪੂਰਾ ਇੱਕ ਬਜਟ ਪੇਸ਼ ਕੀਤਾ ਤਾਂ ਉਹਦੇ ਵਿੱਚ ਟੈਕਸ ਫ੍ਰੀ ਬਜਟ ਲਿਆਂਦਾ। ਠੀਕ ਹੈ। ਜਿਹਦੇ ਵਿੱਚ ਕਿਹਾ ਕਿ ਜੀ ਅਸੀਂ ਕੋਈ ਟੈਕਸ ਨਹੀਂ ਨਵਾਂ ਲਾ ਰਹੇ, ਇਹ ਟੈਕਸ ਮੁਕਤ ਬਜਟ ਹੈ। ਠੀਕ ਹੈ। ਤੇ ਫਿਰ ਉਹ ਬਜਟ ਤੋਂ ਬਾਅਦ ਚੋਰੀ ਮੋਰੀ ਆਹ ਤਰੀਕਾ ਕਿਉਂ ਆਇਆ ਕਿ ਜੀ ਤੁਸੀਂ ਕੈਬਨਿਟ 'ਚ ਪਾਸ ਕਰਕੇ ਲੋਕਾਂ ਦੇ ਵੈਟ ਵਧਾਤਾ ਪੈਟਰੋਲ ਤੇ ਡੀਜ਼ਲ ਤੇ, ਤੇ ਉਹ ਜਾਣਕਾਰੀ ਦੱਸਣਾ ਵੀ ਮੁਨਾਸਬ ਨਹੀਂ ਸਮਝਿਆ। ਜੀ। ਪਰ ਇੱਥੇ ਨਹੀਂ ਰੁਕੇ, ਹੁਣ ਦੁਬਾਰਾ ਪੈਨਸ਼ਨਰਾਂ ਦੀ ਜੇਬ ਕੱਟੀ ਹੈ ਜੀ ਬਕਾਇਦਾ, ਔਰ ਚੁੱਪ ਕਰਕੇ ਡਿਵੈਲਪਮੈਂਟ ਫੰਡ ਦੇ ਨਾਂ ਤੇ ਕੱਟੀ ਹੈ। ਠੀਕ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਚੁੱਪ ਕਰਕੇ ਫੈਸਲਾ ਲੈ ਲਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮ ਜਾਂ ਪੰਜਾਬ ਦੇ ਕਾਰਪੋਰੇਸ਼ਨ ਬੋਰਡਾਂ ਦੇ ਜਿਹੜੇ ਮੁਲਾਜ਼ਮ ਨੇ, ਉਹ ਜਿੰਨੇ ਰਿਟਾਇਰ ਨੇ, ਉਹਨਾਂ ਦੀ ਪੈਨਸ਼ਨ ਚੋਂ ਡਿਵੈਲਪਮੈਂਟ ਫੰਡ ਕੱਟ ਲਿਆ ਕਰੋ। ਤੇ ਆਪਾਂ ਨਾ ਲੱਗਣਾ, ਦੀਵਾਨੀ ਵੀ ਨਹੀਂ ਲੱਗਣੀ ਆਪਣੀ, ਤਾਂ ਇਹ ਕੈਂਟਰ ਨਾਲੇ ਕੱਟ ਹੋ ਜਾਣਾ ਕਿ ਤਨਖਾਹ ਪਾਉਣ ਤੋਂ, ਪੈਨਸ਼ਨ ਪਾਉਣ ਤੋਂ ਪਹਿਲਾਂ ਹੀ 200 ਰੁਪਇਆ ਪ੍ਰਤੀ ਬੰਦਾ ਕੱਟ ਲਓ। ਅੱਛਾ ਜੀ। ਜੀ, ਇਹ ਤੈਅ ਕਰ ਲਿਆ ਜੀ ਬਕਾਇਦਾ ਤੌਰ ਦੇ ਉੱਤੇ। 22 ਜੂਨ ਤੋਂ ਇਹ ਗੱਲ ਤੈਅ ਹੋ ਗਈ ਕਿ ਪੰਜਾਬ ਦੇ ਜਿਹੜੇ 3.5 ਲੱਖ ਪੈਨਸ਼ਨਰ ਨੇ, ਉਹਨਾਂ ਦੀ ਹਰ ਮਹੀਨੇ 7 ਕਰੋੜ ਰੁਪਈਆ ਕੱਟ ਲਿਆ ਕਰਨਾ, ਤੇ ਸਾਲ ਦਾ ਇਹ 84 ਕਰੋੜ ਰੁਪਈਆ ਬਣ ਗਿਆ ਪ੍ਰਵੀਨ ਜੀ। ਠੀਕ ਹੈ। ਕਹਿੰਦੇ ਜੀ ਪੰਜਾਬ ਸਰਕਾਰ ਨੇ ਟਾਰਗੇਟ ਰੱਖਿਆ ਕਿ ਜਿਹੜਾ 300 ਕਰੋੜ ਦਾ ਸਾਡਾ ਰੈਵਨਿਊ ਟਾਰਗੇਟ ਹੈ ਨਾ, ਉਹ ਪੂਰਾ ਨਹੀਂ ਹੋ ਰਿਹਾ ਜੀ, ਕਿ ਅਸੀਂ ਇਸ ਸਾਲ ਦੇ ਵਿੱਚ ਆਪਣਾ ਰੈਵਨਿਊ ਟਾਰਗੇਟ 300 ਕਰੋੜ ਤੇ ਲੈ ਕੇ ਜਾਣਾ। ਫਿਰ ਉਹਦਾ ਪੂਰਾ ਕਰਨ ਲਈ ਕਹਿੰਦੇ ਕਿਸੇ ਨੇ ਸਕੀਮ ਦਿੱਤੀ ਕਿ ਐਂ ਕਰੋ ਜੀ, ਤੁਸੀਂ ਆ ਪੈਨਸ਼ਨਾਂ 200 ਰੁਪਇਆ ਕੱਟਣਾ ਸ਼ੁਰੂ ਕਰ ਲਓ। ਠੀਕ ਹੈ। ਤੇ ਉਹ ਕਹਿੰਦੇ ਜੀ ਸਰਕਾਰ ਨੂੰ ਸੂਟ ਕਰ ਗਈ, ਕਿਹਾ ਠੀਕ ਆ। ਸੋ ਹੁਣ ਬਕਾਇਦਾ ਤੌਰ ਤੇ ਐਲਾਨ ਹੋ ਗਿਆ ਜੀ ਕਿ ਜਿਹੜਾ ਵੀ ਹੁਣ ਇਸ ਵਾਰ ਤੋਂ ਪੈਸੇ ਪੈਣੇ ਆ, ਉਹ ਬਕਾਇਦਾ ਪੈਸੇ ਕੱਟ ਕੇ ਪੈਣਗੇ। ਮਤਲਬ 84 ਕਰੋੜ ਰੁਪਏ ਦੀ ਸਿੱਧੀ ਆਮਦਨ ਪੰਜਾਬ ਸਰਕਾਰ ਨੂੰ ਇਹਦੇ ਨਾਲ ਹੋਣੀ ਆ। ਕਹਿੰਦੇ ਪਿਛਲੇ ਸਾਲ ਜਿਹੜਾ ਨੌਕਰੀ ਪੇਸ਼ੇ ਵਾਲੇ ਲੋਕ ਨੇ, ਉਹਨਾਂ ਤੋਂ 250 ਕਰੋੜ ਰੁਪਇਆ ਇਕੱਠਾ ਹੋਇਆ ਸੀ, ਪਰ ਪੈਨਸ਼ਨਰ ਬਚੇ ਹੋਏ ਸੀ। ਤੇ ਇਹਦੇ ਵਿੱਚ ਜ਼ਿਆਦਾਤਰ ਰਿਟਾਇਰ ਵਾਲਿਆਂ ਦੇ ਵਿੱਚ ਜਿਵੇਂ ਮਤਲਬ ਕਿ ਪੁਲਿਸ ਵਾਲੇ ਵੀ ਨੇ, ਬਿਜਲੀ ਵਾਲੇ ਵੀ ਨੇ, ਹੈਨਾ, ਮਾਸਟਰ ਵੀ ਵੱਡੀ ਗਿਣਤੀ 'ਚ ਨੇ। ਸੋ ਇਹ ਸਾਰੇ ਵਿਭਾਗਾਂ ਦੇ ਉਹ ਨੇ ਜਿਨ੍ਹਾਂ ਦੀਆਂ ਇਹ ਹੁਣ ਪੈਸੇ ਕੱਟੇ ਜਾਣੇ ਆ। ਤੇ ਇਹ ਸਾਰੇ ਨੂੰ ਲੈ ਕੇ ਜੀ ਇਹ ਸਵਾਲ ਆ ਗਿਆ ਕਿ ਫਿਰ ਕਿੱਥੇ ਹੈ ਟੈਕਸ ਮੁਕਤ ਜੀ? ਠੀਕ ਹੈ। ਕਿੱਥੇ ਨੇ ਉਹ ਗਰੰਟੀਆਂ? ਸੋ ਇਹ ਕਵਾਇਦ ਕਿਵੇਂ ਤੁਰੀ? ਅਸਲ ਦੇ ਵਿੱਚ ਤਾਂ ਇਹ ਡਿਵੈਲਪਮੈਂਟ ਵਾਲਾ ਟੈਕਸ ਕੱਟਣ ਦੀ ਕਵਾਇਦ ਮਨਪ੍ਰੀਤ ਬਾਦਲ ਨੇ ਸ਼ੁਰੂ ਕੀਤੀ ਸੀ। ਠੀਕ ਹੈ। ਇਹ ਫੰਡ ਨੂੰ ਲਿਆਉਣ ਵਾਲੇ ਮਨਪ੍ਰੀਤ ਬਾਦਲ ਨੇ, ਪਰ ਹੁਣ ਪੈਨਸ਼ਨਰਾਂ ਤੱਕ ਦੀ, ਰਿਟਾਇਰਡ ਬੰਦੇ ਤੱਕ ਦੀ ਜੇਬ ਕੱਟਣ ਵਾਲੇ ਫਾਰਮੂਲੇ ਤੇ ਹੁਣ ਇਹ ਨਵੀਂ ਵੀ ਆ ਗਈ। ਸੋ ਇਹ ਵਰਤਾਰਾ ਅੱਗੇ ਤੋਂ ਅੱਗੇ ਵੱਧਦਾ ਗਿਆ। ਮੈਂ ਦੇਖ ਰਿਹਾ ਸੀਗਾ ਕਿ 7 ਕਰੋੜ ਰੁਪਇਆ ਕਹਿੰਦੇ ਡਿਵੈਲਪਮੈਂਟ ਟੈਕਸ ਦੇ ਰੂਪ ਚ ਕੱਟਿਆ ਜਾਣਾ, ਤੇ ਜਿਹੜੀ ਸਾਲਾਨਾ ਕਲੈਕਸ਼ਨ ਇਹਨਾਂ ਦੀ 84 ਕਰੋੜ ਰੁਪਏ ਬਣ ਜਾਣੀ ਆ। 2020-21 ਤੋਂ ਇਹ ਜਿਹੜੀ ਮਤਲਬ ਕਿ ਇਹ ਯੋਜਨਾ ਡਿਵੈਲਪਮੈਂਟ ਫੰਡ ਦੇ ਰੂਪ ਚ ਲਿਆਂਦੀ ਗਈ, ਉੱਥੋਂ 142 ਕਰੋੜ ਰੁਪਇਆ ਆਇਆ ਸੀਗਾ। ਠੀਕ ਹੈ। ਤੇ ਅਗਲੀ ਵਾਰ ਫਿਰ ਇਹਨੂੰ ਵਧਾ ਕੇ 156 ਕਰੋੜ ਤੇ ਲੈ ਗਏ, ਹੈ ਨਾ। ਇਹਦੇ ਵਿੱਚ ਸ਼ਾਮਿਲ ਹੋ ਗਿਆ, ਟਾਰਗੇਟ ਰੱਖ ਲਿਆ 22-23 ਦੇ ਵਿੱਚ ਹੁਣ 250 ਕਰੋੜ ਦਾ। ਤੇ ਉਸ ਹਵਾਲੇ ਨਾਲ ਕਹਿੰਦੇ 250 ਕਰੋੜ ਤੋਂ ਵਧਾ ਕੇ 23-24 ਲਈ ਟਾਰਗੇਟ ਰੱਖ ਲਿਆ ਹੁਣ 300 ਕਰੋੜ ਦਾ। ਤੇ ਜਦੋਂ ਹਿਸਾਬ ਲਾ ਕੇ ਦੇਖਿਆ ਕਿ ਲੈ ਵੀ ਆਪਣਾ ਤਾਂ ਇਹ ਤਾਂ ਆਪਣਾ ਵੱਧ ਵੀ ਆ ਸਕਦਾ। 250 ਕਰੋੜ ਦਾ ਟਾਰਗੇਟ ਆ, 300 ਕਰੋੜ ਤੱਕ ਲੈ ਕੇ ਜਾਣਾ, ਆਪਾਂ ਤਾਂ 84 ਕਰੋੜ ਲੁੱਟ ਲੈਣਾ।
ਸਾਲ ਦੇ ਵਿੱਚ। ਸੋ ਇਸ ਲਈ ਕਹਿੰਦੇ ਇਹ ਤਾਂ ਆਪਣਾ 350 ਕਰੋੜ ਦੇ ਨੇੜੇ ਹੀ ਪਹੁੰਚ ਸਕਦਾ। ਅਸੀਂ ਦੱਸਣ ਨੂੰ ਹੋ ਜਾਾਂਗੇ, ਦੇਖੋ ਜੀ ਅਸਾਂ ਫੰਡ ਵੀ ਵੱਡਾ ਇਕੱਠਾ ਕਰ ਲਿਆ। ਅੱਛਾ। ਸੋ ਇਸ ਲਈ ਦੋਏ ਪਾਸੇ, ਇੱਕ ਪਾਸੇ ਇਹ ਦਿਖਾਉਣਾ ਕਿ ਲਓ ਜੀ ਦੇਖੋ ਅਸੀਂ ਟਾਰਗੇਟ ਰੱਖਿਆ ਸੀ 300 ਕਰੋੜ ਦਾ ਡਿਵੈਲਪਮੈਂਟ ਫੰਡ ਦੇ ਲਈ, ਆ ਗਿਆ ਸਾਡੇ ਕੋਲ 350 ਕਰੋੜ ਦੇ ਕਰੀਬ। ਸੋ ਦੂਏ ਪਾਸੇ ਇਹ ਦੱਸਣਾ ਨਹੀਂਗਾ ਕਿ ਹਾਂ ਅਸੀਂ ਤੁਹਾਡੀ ਜੇਬ ਕੱਟ ਰਹੇ ਹਾਂ। ਹੁਣ ਰੌਲਾ ਪੈ ਗਿਆ। 24-25 ਜੂਨ ਨੂੰ ਪੈਨਸ਼ਨਰਾਂ ਨੇ ਆਪਣੀ ਬੈਠਕ ਬੁਲਾ ਲਈ। ਉਹ ਕਹਿੰਦੇ ਜੀ ਅਸੀਂ ਕਰਾਂਗੇ ਹੜਤਾਲ, ਫਿਰ ਹੁਣ ਆ ਜਾਓ। ਅੱਛਾ। ਤੇ ਇੱਧਰ ਸਰਕਾਰ ਕਹਿੰਦੀ ਸਾਡੇ ਕੋਈ ਅਸਰ ਨਹੀਂ, ਹੜਤਾਲਾਂ ਵਾਲੇ ਬਹੁਤ ਆਉਂਦੇ ਨੇ, ਧਰਨੇ ਵਾਲੇ ਬਹੁਤ ਆਉਂਦੇ ਨੇ, ਕੋਈ ਗੱਲ ਨਹੀਂ, ਸਾਡੇ ਕੋਲ ਪੁਲਿਸ ਮੁਲਾਜ਼ਮ ਹੈਗੇ ਨੇ। ਅੱਛਾ। ਸੋ ਇਸ ਲਈ ਜੀ ਜਿਹੜੀ ਲੋਕਾਂ ਨੂੰ ਇੱਕ ਪਾਸੇ ਬਿਜਲੀ ਵਾਲਾ ਪਹਿਲੂ ਖੜਾ, 15,000 ਮੈਗਾਵਾਟ ਤੱਕ ਮੰਗ ਚਲੀ ਗਈ। ਕੇਂਦਰ ਨੇ ਇਨਕਾਰ ਕਰਤਾ। ਕੇਂਦਰ ਰਾਜਨੀਤੀ ਕਰ ਰਹੀ ਹੈ ਪੰਜਾਬ ਦੇ ਨਾਲ। ਅੱਗੇ ਜੂਨ ਦੇ 10-12 ਜੂਨ ਤੋਂ ਹੀ ਕੇਂਦਰੀ ਪੂਲ ਚੋਂ ਸਾਨੂੰ ਬਿਜਲੀ ਮਿਲ ਜਾਂਦੀ ਸੀ। ਇਸ ਵਾਰ ਅਜੇ ਤੱਕ ਪੰਜਾਬ ਸਰਕਾਰ ਦੀ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ ਕੇਂਦਰ ਨੇ। ਝੋਨੇ ਦਾ ਜਿਹੜਾ ਆਖਰੀ ਲਾਉਣ ਦੀਆਂ ਤਰੀਕਾਂ ਸੀ ਉਹ ਵੀ ਖਤਮ ਹੋ ਗਿਆ। ਹੁਣ ਸਾਰੇ ਥਾਂ ਝੋਨਾ ਲੱਗ ਗਿਆ, ਸ਼ੁਰੂ ਹੋ ਗਿਆ, ਤੇ ਬਿਜਲੀ ਚਾਹੀਦੀ ਹੈ ਪੂਰੀ ਜੀ। ਬੇਸ਼ੱਕ ਉਹ ਤਾਂ ਇਸ ਵਾਰ ਮੌਸਮਾਂ ਵਿੱਚ ਮਾੜਾ ਮੋਟਾ ਮੀਂਹ ਆਈ ਜਾਂਦਾ, ਪਰ ਤਾਂ ਵੀ 15,000 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚ ਗਈ। ਉਧਰ ਧਿਆਨ ਜੀ ਕਿ ਭਾਈ ਕੇਂਦਰ ਜਵਾਬ ਨਹੀਂ ਦੇ ਰਿਹਾ, ਚਿੱਠੀ ਨਹੀਂ ਭੇਜ ਰਿਹਾ, ਕੁਝ ਨਹੀਂ ਕਰ ਰਿਹਾ, ਅਸੀਂ ਬਿਜਲੀ ਕਿੱਥੋਂ ਪੂਰੀ ਕਰਕੇ ਦੇਣੀ ਆ, ਉਹਦੇ ਪਰ ਗੌਰ ਨਹੀਂ। ਹਾਂ, ਜੇਬਾਂ ਕੱਟਣ ਵੱਲ ਧਿਆਨ ਆ। ਤੋ ਇਸ ਲਈ ਬਕਾਇਦਾ ਤੌਰ ਤੇ ਜੀ ਤੈਅ ਹੋ ਗਿਆ ਕਿ ਹਰ ਮਹੀਨੇ 3.5 ਲੱਖ ਦੇ ਕਰੀਬ ਜਿਹੜੇ ਪੈਨਸ਼ਨ ਨੇ, ਹਰੇਕ ਦਾ 200 ਰੁਪਈਆ ਕੱਟ ਲਓ। ਇਹਦੇ ਨਾਲ 7 ਕਰੋੜ ਰੁਪਈਆ ਸਾਲ ਦਾ, ਮਹੀਨੇ ਦਾ ਆ ਜਾਇਆ ਕਰਨਾ, ਤੇ ਸਾਲ ਦਾ 84 ਕਰੋੜ ਰੁਪਈਆ ਬਣ ਜਾਣਾ। ਤੇ ਆਪਣਾ ਜਿਹੜਾ ਟਾਰਗੇਟ ਆ 300 ਕਰੋੜ ਦਾ ਡਿਵੈਲਪਮੈਂਟ ਫੰਡ ਚੋਂ ਪੈਸੇ ਜਟਾਉਣ ਦਾ, ਉਹ 300 ਕਰੋੜ ਤੋਂ ਉੱਪਰ 350 ਦੇ ਨੇੜੇ ਤੇੜੇ ਪਹੁੰਚ ਜਾਣਾ। ਇਸ ਲਈ ਆ ਫਾਰਮੂਲੇ ਤੇ ਆਪਾਂ ਕੰਮ ਕਰਨਾ, ਇਹ ਸ਼ੁਰੂ ਕਰਤਾ ਜੀ ਕੰਮ। ਵਾਹ ਜੀ ਵਾਹ। ਪੈਨਸ਼ਨ ਦਿੱਤੀ ਕਦੇ ਵਾਸਤੇ ਜਾਂਦੀ ਸ਼ਰਮਾ ਜੀ? ਗੁਜ਼ਾਰੇ ਵਾਸਤੇ। ਤੇ ਜੇ 1500 ਆ ਤੇ ਤੁਸੀਂ ਉਹਦੇ ਚੋਂ 200 ਕੱਟ ਲਿਆ, ਇਹਦਾ ਮਤਲਬ 7ਵਾਂ ਹਿੱਸਾ ਤੁਸੀਂ ਕੱਟ ਲਿਆ ਬੰਦੇ ਦਾ। ਬਿਲਕੁਲ ਮੈਂ ਗਲਤ ਤਾਂ ਨਹੀਂ? 7 ਦੂਣੀ 14 ਤੇ 100 ਰੁਪਈਆ ਗਾਂ ਬਚਦਾ। ਬਿਲਕੁਲ ਹਾਂ, 7ਵਾਂ ਹਿੱਸਾ ਜੇ ਤੁਸੀਂ। ਹਾਂਜੀ, ਇਹੀ ਤਾਂ ਸਵਾਲ ਖੜੇ ਨੇ ਕਿ ਤੁਸੀਂ ਇਹਦੇ ਵਿੱਚ ਉਹ ਸਾਰਾ ਤਬਕਾ ਆ ਜਾਣਾ ਜਿਹੜਾ ਸਿਰਫ ਪੈਨਸ਼ਨ ਤੇ ਨਿਰਭਰ ਆ। ਤੇ ਤੁਸੀਂ ਉਹਨੂੰ ਕਹੋ ਕਿ ਤੇਰਾ ਬਿੱਲ ਨਹੀਂ ਆਉਂਦਾ, ਕਹੂਗਾ ਬਿੱਲ ਤਾਂ ਆ ਗਿਆ ਮੇਰਾ। ਜੀ। ਇਕੱਲੇ ਬੰਦੇ ਬਜ਼ੁਰਗਾਂ ਦੇ 2 ਜਣਿਆਂ ਦੇ ਬਿਜਲੀ ਦਾ ਬਿੱਲ ਕਿੰਨਾ ਕੁ ਆਉਂਦਾ? ਬਿਲਕੁਲ ਜੀ। ਤੁਸੀਂ ਉਹ ਤਾਂ ਕੱਟ ਲਿਆ ਅਗਲੇ ਦਾ ਤਾਂ। ਤੇ ਜਿਹੜਾ ਨਹੀਂ ਮਤਲਬ ਕਿ ਇਹਦੇ ਵਿੱਚ ਹੈਗਾ, ਉਹ ਕਹਿੰਦਾ ਕਿ ਠੀਕ ਹੈ ਮੇਰੀ ਪੈਨਸ਼ਨ ਠੀਕ ਠਾਕ ਹੈ ਤੇ ਠੀਕ ਠਾਕ ਹੈ ਤਾਂ ਮੇਰਾ ਬਿਜਲੀ ਦਾ ਬਿੱਲ ਵੀ ਠੀਕ ਠਾਕ ਆਉਂਦਾ। ਫਿਰ ਉਹ ਕਹਿੰਦਾ ਦੂਆਂ ਦੀ ਬਿਜਲੀ ਦਾ ਬਿੱਲ ਮੈਂ ਭਰ ਰਿਹਾ ਜੀ। ਹਾਂ ਬਿਲਕੁਲ, ਮੇਰੀ ਜੇਬ ਤੋਂ ਕੱਟ ਲਿਆ। ਇਸ ਲਈ ਇਹ ਪੈਮਾਨੇ ਮੈਨੂੰ ਸਮਝ ਨਹੀਂ ਆਉਂਦੇ। ਸਰਕਾਰ ਦਿਖਾਉਣ ਦੇ ਦੰਦ ਹੋਰ ਤੇ ਖਾਣ ਦੇ ਦੰਦ ਹੋਰ ਨੇ ਸਰਕਾਰਾਂ ਦੇ। ਜੀ ਜੀ।